ਅੱਛਾ ਯਾਰ, ਕੁਛ ਬੁੜੀਆਂ ਘਰਾਂ ਦੇ ਵਿੱਚ ਨਾ ਅਮਨ ਨਹੀਂ ਹੋਣ ਦਿੰਦੀਆਂ। ਸ਼ੌਹਰ ਦੀ ਚੁੱਪ ਤੋਂ ਨਜਾਇਜ਼ ਫਾਇਦਾ ਉਠਾਉਣਾ, ਹਰ ਗੱਲ ਦੇ ਉੱਤੇ ਆਪਦੀ ਲੱਤ ਅੜਾ ਲੈਣਾ, ਐਵੇਂ ਹੀ ਮਸ਼ਵਰੇ ਦਿੱਤੀ ਜਾਣਾ, ਬੇਜਾ ਫਜ਼ੂਲ ਫੈਸਲੇ ਕਰਨ ਦੀ ਕੋਸ਼ਿਸ਼ ਕਰਨਾ, ਘਰ ਦੇ ਵਿੱਚ ਅਮਨ ਨਾ ਹੋਣ ਦੇਣਾ, ਨੂੰਹ ਸੱਸ ਦੀ ਕਿੜ-ਕਿੜ ਜਿਹੜੀ ਹੈਗੀ ਉਹ ਨਾ ਮੁੱਕਣੀ। ਫਿਰ ਇਸ ਤੋਂ ਇਲਾਵਾ ਹਵਸ, ਹਿਰਸ, ਲਾਲਚ ਵੀ ਫਲਾਨੀ ਨੇ ਆਹ ਕੀਤਾ, ਫਲਾਨੀ ਨੇ ਆਹ ਕੀਤਾ, ਮੈਂ ਆਹ ਕਰਨਾ, ਮੇਰੇ ਘਰ 'ਚ ਆਹ ਹੋਵੇ, ਫਲਾਂ ਹੋਵੇ, ਇਹ ਹੋਵੇ, ਔਰ ਉਹਨੂੰ ਜ਼ੋਰ ਦੇ ਕੇ ਜਿਹੜਾ ਹੈਗਾ ਨਿਭਾਉਣਾ। ਲੇਕਿਨ ਕੁਛ ਚੰਗੀਆਂ ਬੀਵੀਆਂ ਵੀ ਹੁੰਦੀਆਂ ਨੇ, ਵਫਾਦਾਰ ਹੁੰਦੀਆਂ ਨੇ, ਘਰ ਦੀ ਇੱਜ਼ਤ ਸੰਭਾਲਦੀਆਂ ਨੇ, ਵਫਾ ਕਰਦੀਆਂ ਨੇ, ਬੰਦੇ ਦੇ ਨਾਲ ਔਖੇ ਵੇਲੇ ਬਰਾਬਰ ਖੜੋਂਦੀਆਂ ਨੇ, ਮੁਹੱਬਤ ਤੇ ਨਰਮੀ, ਪਿਆਰ ਮੁਹੱਬਤ ਦੇ ਨਾਲ ਗੱਲ ਕਰਦੀਆਂ ਨੇ, ਵੱਡਿਆਂ ਦੀ ਇੱਜ਼ਤ ਕਰਦੀਆਂ ਨੇ, ਨਿੱਕੀ ਨਿੱਕੀ ਗੱਲ ਤੋਂ ਰੌਲਾ ਨਹੀਂ ਪਾਉਂਦੀਆਂ, ਗੁੱਸਾ ਨਹੀਂ ਕਰਦੀਆਂ, ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਕੋਸ਼ਿਸ਼ ਕਰਦੀਆਂ। ਗਲਤੀ ਦੇ ਨਾਲ ਜੇ ਸ਼ੌਹਰ ਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਆ ਜਾਂ ਕੋਈ ਐਸੇ ਮਾਮਲਾਤ ਸ਼ੌਹਰ ਪਰੇਸ਼ਾਨ ਹੁੰਦਾ, ਉਹਨੇ ਆਪਦੇ ਹਾਲਾਤ ਨੂੰ, ਆਪਦੇ ਮਾਮਲਾਤ ਨੂੰ, ਆਪਦੇ ਘਰ ਨੂੰ ਚਲਾਉਣ ਵਾਸਤੇ ਬਹੁਤ ਕੁਛ ਕਰਨਾ ਹੁੰਦਾ। ਬਾਹਰ ਨਿਕਲ ਕੇ ਉਹਨੇ ਬਹੁਤ ਕੁਛ ਕਰਨਾ ਹੁੰਦਾ, ਚੰਗਿਆਂ ਨੂੰ ਮਿਲਣਾ ਹੁੰਦਾ, ਮੰਦਿਆਂ ਨੂੰ ਮਿਲਣਾ ਹੁੰਦਾ। ਲੇਕਿਨ ਉਹਨੂੰ ਇਹ ਹੁੰਦਾ ਵਾ ਕਿ ਮੈਨੂੰ ਪੈਸਾ ਆਵੇ, ਰਿਜ਼ਕ ਆਵੇ, ਬੰਦਾ ਵੀ ਮੇਰਾ ਜਿਹੜਾ ਹੈਗਾ ਨਾ ਉਹ ਵੀ ਬਾਹਰ ਕੁਛ ਨਾ ਕਰੇ, ਬਸ ਉਹ ਗੋਡੇ ਮੁੱਢ ਬੈਠਾ ਰਵੇ ਤੇ ਸਾਰੇ ਮਾਮਲਾਤ ਜਿਹੜੇ ਹੱਲ ਹੋ ਜਾਣ। ਇਸ ਤਰ੍ਹਾਂ ਮਾਮਲਾਤ ਹੱਲ ਨਹੀਂ ਹੁੰਦੇ ਔਰ ਨਾ ਹੀ ਇਸ ਤਰ੍ਹਾਂ ਘਰਾਂ ਦੇ ਨਿਜ਼ਾਮ ਚੱਲਦੇ ਹੁੰਦੇ ਆ। ਅੱਲਾਹ ਤਾਲਾ ਜ਼ਾਤ ਇਹਨਾਂ ਸਾਰੀਆਂ ਨੂੰ ਹਦਾਇਤ ਦੇਵੇ, ਇਹਨਾਂ ਨੂੰ ਸਿੱਧੇ ਰਾਹ 'ਤੇ ਬੰਦਿਆਂ ਨੂੰ ਵੀ ਸਿੱਧੇ ਰਾਹ 'ਤੇ ਚੱਲਣ ਦੀ ਤੌਫੀਕ ਅਤਾ ਫਰਮਾਵੇ। खुश रहो, हंसते वसते रहो, आबाद रहो। अल्लाह हाफिज़।